ਤੇ ਪਿੰਡ ਵਿੱਚ ਕਿੰਨੀਆਂ ਮਸੀਤਾਂ ਹਨ? ਤਿੰਨ। ਤਿੰਨ। ਹਾਂ। ਤੇ ਮੰਦਿਰ ਵੀ ਆਏ ਕੋਈ? ਨੰਬਰ ਮੰਦਿਰ ਮੰਦਰ ਵੀ ਆ ਦੋ। ਦੋ ਮੰਦਿਰ ਸਨ ਨੰਗੇ ਦੇ ਵਿੱਚ ਹੈ ਦੋ ਮੰਦਰ। 47 ਤੋਂ ਪਹਿਲੇ। ਹਾਂ। ਅੱਛਾ, ਹੁਣ ਦਾ ਪਤਾ ਨਹੀਂ ਕਿਹੜੇ ਪਾਸੇ ਹਨ ਪਿੰਡ ਦੇ, ਕਿਹੜੇ ਪਾਸੇ ਮੰਦਿਰ ਨੇ ਦੋਏ? ਮੰਦਰ ਨੇ ਜਿਹੜੇ ਉਹ ਬਾਜ਼ਾਰ ਨੂੰ ਜਿਹੜੇ ਪਹਿਲੇ ਆਉਣ ਜਾਈਏ ਤੇ ਫਿਰ ਬਾਜ਼ਾਰ ਆਉਣ ਪਾਉਂਦਾ ਨਾ, ਹਾਂ, ਅੱਗੇ ਪਿੰਡ ਦੇ ਵਿੱਚ ਕਰਕੇ ਨੇ, ਪਿੰਡ ਦੇ ਵਿੱਚ ਕਰਕੇ ਨੇ, ਵਿੱਚ ਕਰਕੇ ਅੱਗੇ ਟਿੱਬਾ ਹੈ। ਅੱਗੇ ਟਿੱਬਾ ਹੈ। ਹਾਂ। ਠੀਕ ਹੈ। ਤੇ ਅਗਰ ਤੁਹਾਨੂੰ ਬੰਦਾ ਕਵੇ ਕਿ ਗੌਰਮੈਂਟ ਇਜਾਜ਼ਤ ਦੇਵੇ ਕਿ ਆਪਣਾ ਆਪਣਾ ਪਿੰਡ ਦੇ ਆਓ, ਹਾਂ। ਤੇ ਤੁਸੀਂ ਚਲ ਜਾਂਦੇ ਹੋ ਆਪਣੇ ਪਿੰਡ? ਗੌਰਮੈਂਟ ਇਜਾਜ਼ਤ ਦੇ ਤੇ ਜਾਈਏ ਹੀ ਤੇ ਉਹ ਕਿਹੜੇ ਕਿੱਥੇ ਉਹਨੇ ਪਹੁੰਚ ਜਾਂਦੇ ਪਿੰਡ ਤੇ ਚੱਲ ਲੈਂਦੇ ਆਪਣਾ? ਲੈ ਪਿੰਡ ਪਛਾਣ ਪਿੰਡ ਤੇ ਅਸੀਂ ਰੋਜ਼ ਤੱਕਦੇ ਹਾਂ, ਇੱਥੇ ਖਲੋ ਕੇ ਵੀ ਲੱਗਦਾ। ਠੀਕ ਹੋ ਗਿਆ, ਠੀਕ ਹੋ ਗਿਆ। ਮੌਲਵੀ ਦਾ ਪਤਾ ਕੌਣ ਸੀ ਮਸੀਤੇ? ਉਹਨੂੰ ਜਿਹੜਾ ਕਿ ਕਜਾ ਕਰਦਾ ਸੀ, ਹਾਂ, ਉਹ ਗੁਲਾਮ ਕਾਦਰ ਹੁੰਦਾ। ਇੱਕ ਗੁਲਾਮ ਕਾਦਰ, ਗੁਲਾਮ ਕਾਦਰ ਮਲਵਾਣਾ ਉਹਨੂੰ ਆਖਦੇ। ਮਲਵਾਣਾ, ਹਾਂ। ਜਿਹੜੇ ਸਕਰੋੜ ਜਾ ਕੇ ਬੈਠੇ ਨੇ ਉਹ? ਹੋ ਸਕਦਾ ਸਕਰੋੜ ਵੀ ਉਹਨਾਂ ਦੇ ਜੀ ਆਇਆ ਜਾਂ ਕੋਈ ਕਸਰੂਰ ਵੀ ਰਹਿੰਦੇ ਕੁਛ ਫਸਰੂਰ ਵੀ। ਅੱਛਾ ਅੱਛਾ। ਪਿੰਡ 'ਚ ਸਕੂਲ ਵਗੈਰਾ ਵੀ ਆਏ ਕੋਈ? ਆਏ ਸੀ ਸਕੂਲ ਵੀ ਪੰਜਵੀਂ ਆਏ। ਪੰਜਵੀਂ ਤੱਕ? ਤੇ ਤੁਹਾਨੂੰ ਮੌਕਾ ਮਿਲਿਆ ਜਾ ਕੇ ਪੜ੍ਹਨ ਦਾ ਸਕੂਲ? ਮੈਂ ਗਿਆ ਅੱਛਾ, ਥੋੜਾ ਚਿਰ। ਕਿੰਨੀ ਕੁ ਦੇਰ ਗਏ ਹੋ? ਮੇਰੇ ਕੋਲ ਕੋਈ 7-6 ਮਹੀਨੇ ਗਿਆ ਤੇ ਫਿਰ ਕੋਈ ਨਜ਼ਰ ਪੈ ਗਿਆ। ਫਿਰ ਅੱਗੋਂ ਗਦਰ ਬਚ ਲਿਆ। ਹਾਂ। ਅੱਛਾ, ਉਸ ਵਕਤ ਤੁਹਾਡੇ ਜਿਹੜੇ ਨਾਲ ਦੇ ਸਾਥੀ ਹਨ, ਕਲਾਸ ਫੈਲੋ, ਕਲਾਸੀ ਜਮਾਤੀ ਮੁੰਡੇ, ਹਾਂ। ਉਹਨਾਂ ਦਾ ਕਿਸੇ ਦਾ ਨਾਮ ਲਵੋ? ਉਹਦਾ ਨਾਂ ਇੱਕ ਦਾ ਨਾਂ ਜੇ ਬਸ਼ੀਰ ਆ, ਠੀਕ ਹੈ, ਇੱਕ ਦਾ ਨਾਂ ਬਰਕਤ ਹੈ, ਠੀਕ ਹੈ, ਇੱਕ ਮੁਸਤਫਾ ਹੈ। ਠੀਕ ਹੈ। ਇਹ ਸਾਡੇ ਮਹੱਲੇ ਦੇ ਮੁੰਡੇ, ਪਿੰਡ ਵੱਡਾ ਵਾਲਾ ਨਗਰ ਕਦੋਂ ਆ। ਜਿਹੜੇ ਦੂਸਰੇ ਗੈਰ ਮੁਸਲਮਾਨ ਦੇ ਬੱਚੇ ਕੋਈ ਨਹੀਂ ਤੁਹਾਡਾ ਪੜ੍ਹਦੇ? ਗੈਰ ਮੁਸਲਮਾਨ ਦੇ ਪੜ੍ਹਦੇ ਹਨ। ਉਹਨਾਂ ਦਾ ਕਿਸੇ ਦਾ ਨਾਮ ਲਵੋ? ਉਹ ਇੱਕ ਦਾ ਨਾਂ ਹੈ ਲਾਲ, ਲਾਲ, ਇੱਕ ਦਾ ਨਾਂ ਮਿਲਖੀ, ਮਿਲਖੀ, ਇੱਕ ਦਾ ਨਾਂ ਹੈ ਰੇਲੂ। ਰੇਲੂ, ਇਹ ਤੁਹਾਡੇ ਨਾਲ ਪੜ੍ਹਦੇ ਰਹੇ ਨੇ ਇਹ ਜਿਹੜੇ ਸਾਡੇ ਮਹੱਲੇ ਦੇ ਹਨ। ਮਹੱਲੇ ਦੇ? ਹਾਂ। ਹੁਣ ਉਹ ਵਿੱਚ ਤੇ ਪਤਾ ਨਹੀਂ ਲੱਗਦਾ ਵੀ ਕੀ ਆ। ਵੱਡਾ ਪਿੰਡ ਸੀ ਨਾ? ਹਾਂ, ਪਿੰਡ। ਅੱਛਾ। ਤੇ ਮਾਸਟਰ ਸਾਹਿਬ ਦਾ ਨਾਂ ਕੀ ਸੀ? ਮਾਸਟਰ ਖੱਤਰੀ ਸੀ, ਅੱਛਾ, ਕਰਮਚੰਦ। ਕਰਮਚੰਦ। ਦੱਸਿਆ ਕਰਮਚੰਦ ਸਾਹਿਬ ਸਾਨੂੰ ਟੀਚਰ। ਕਰਮਚੰਦ ਦਾ ਨਾਮ ਹੈ। ਠੀਕ ਹੈ। ਤੇ ਜੋ ਉਹ ਵਕਤ ਚੰਗਾ ਸੀ, ਕਿਆ ਚੰਗਾ ਹੈ? ਉਹ ਨਾ ਤੂੰ ਆਪੇ ਫੈਸਲਾ ਕਰ ਲਓ। ਕਈ ਗੈਰ ਮੁਸਲਮ ਦੀ ਕਹੀਂ ਦੇ ਥੱਲੇ ਰਹਿੰਦੇ ਹਨ, ਜਿਹੜਾ ਉਹਨੂੰ ਨਹੀਂ ਸੀ ਪਸੰਦ ਉਹ ਸਾਨੂੰ ਨਹੀਂ ਸੀ ਕਰਨ ਦਿੰਦਾ। ਠੀਕ ਹੈ। ਗੋਸ਼ਤ ਮੋਟਾ ਨਹੀਂ ਸੀ ਖਾਣ ਦਿੰਦਾ। ਇਹ ਜਿਹੜਾ ਡੰਗਰ ਬੋਕਾ ਦਾ ਹਾਲ ਕਰਨੇ ਤੇ ਕਤਲ ਜਨਾ ਜ਼ੁਲਮ ਸੀ। ਅੱਛਾ। ਹਾਂ। ਹਰੀ ਸਿੰਘ ਜਿਹੜਾ ਰਾਜਾ ਸੀ? ਹਾਂ, ਕਤਲ ਜਨਾ ਜ਼ੁਲਮ ਸੀ। ਤੇ ਜੇ ਉਹਦਾ ਕੋਈ ਜੀ ਮਰ ਜਾਂਦੀ 40 ਦਿਨ ਉਹ ਆਂਢੀ 'ਚ ਤੜਕਾ ਨਹੀਂ ਪਾਉਣ ਦਿੰਦਾ ਕਿਸੇ ਨੂੰ ਵੀ? ਹਾਂ। ਆਰਡਰ ਵੀ ਚੱਲਦਾ ਬਾਦਸ਼ਾਹ ਦਾ ਕਿ ਉਹ ਘਰ ਘਰ ਫਿਰੇਗਾ। ਰਾਜਾ ਹਰੀ ਸਿੰਘ ਦਾ ਕੋਈ ਜੀ ਮਰ ਜਾਂਦਾ ਸੀ ਹਾਂ। ਤੇ ਕਿਸੇ ਨੂੰ ਵੀ ਰਿਆਸਤ ਦੇ ਵਿੱਚ ਉਹ 40 ਦਿਨ ਹਾਂਡੀ ਨਹੀਂ ਪਕਾਉਣ ਦਿੰਦਾ? ਹਾਂ, ਆਂਢੀ 'ਚ ਤੜਕਾ ਨਹੀਂ ਪਾਉਣ ਦਿੰਦਾ, ਆਰਡਰ ਨਹੀਂ ਸੀ। ਅੱਛਾ। ਸੂਗਾ ਲੀਲਾ ਨਹੀਂ ਕੋਈ ਬੁੱਢੀ ਲੈ ਗਈ। ਅੱਛਾ, ਇਹ ਉਸ ਟਾਈਮ ਦੇ ਕਾਨੂੰਨ ਸਨ ਹੈ? ਕਾਨੂੰਨ ਉਹਦੇ ਆ ਗਏ। ਠੀਕ ਹੈ। ਬਸਦੀ ਫਸਲ ਕਿਹੜੀ ਕਿਹੜੀ ਹੁੰਦੀ ਸੀ ਪਿੰਡ 'ਚ? ਫਸਲ ਸਾਡੇ ਤੇਲ ਮਾਨ ਹੁੰਦੇ ਹਨ। ਅੱਛਾ। ਬਾਜਰੇ, ਮਕਈਆਂ, ਕਣਕਾਂ, ਮਸਰ, ਛੋਲੇ। ਠੀਕ ਹੈ। ਇਹ ਫਸਲ ਦੇ ਨਾਲ ਪਾਣੀ ਕੋਈ ਨਹੀਂ ਸੀ। ਪਾਣੀ ਕੋਈ ਨਹੀਂ, ਮੁੰਜੀ ਕੋਈ ਨਹੀਂ ਸੀ? ਵੇਲੇ ਖੂਹ ਹਨ। ਠੀਕ ਹੈ। ਉਹ ਸਿਰਫ ਉਹੀ ਕੰਮ ਕਰਦੇ ਹਨ, ਮੁੰਜੀ ਵਾਲਾ ਕੰਮ ਜਿਉਂ ਹੋਇਆ। ਜਿਹੜੀਆਂ ਪਿੰਡ ਦੀਆਂ ਮਸ਼ਹੂਰ ਜਗ੍ਹਾ ਹਨ, ਜਿਹੜੀਆਂ ਜਿਸ ਤਰ੍ਹਾਂ ਚੋਈ ਹੁੰਦੀ ਹੈ, ਰੋਈ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਖੂਹਾਂ ਦੇ ਨਾਲ ਲਏ ਨੇ, ਹਾਂ। ਇਹ ਨਾਲ ਲਵਾਂ ਕੋਈ ਕਿਹਦੇ ਕਿਹਦੇ ਖੂਹ ਸਨ ਔਰ ਕਿਹੜੀ ਕਿਹੜੀ ਮਸ਼ਹੂਰ ਜਗ੍ਹਾ ਸੀ ਪਿੰਡ 'ਚ? ਖੂਹ ਜਨਾਬ ਇੱਕ ਤੇ ਕਾਲੇ ਖਾਂ ਹੋਇਆ ਪਹਿਲਵਾਨ, ਉਹ ਜੀਤਪੁਰ ਬੋਲੀ ਆ ਉਹਦੀ। ਠੀਕ ਹੈ। ਠੀਕ, ਉਹਦਾ ਵੀ ਖੂਹ। ਠੀਕ ਹੈ। ਅੱਛਾ। ਇੱਕ ਇੱਧਰ ਬੇਲੂ ਹੋਇਆ, ਉਹਦਾ ਵੀ ਖੂਹ। ਠੀਕ ਹੈ। ਇੱਕ ਖੂਹ ਸਾਂਝਾ ਸੀ ਤਿੰਨਾਂ ਚੌਂ ਜਣਿਆਂ ਦਾ, ਮੇਹਰਦੀਨ ਤੇ ਸ਼ੁਕਰਦੀਨ ਤੇ ਇਹੋ ਜਿਹੇ ਨਾਮ ਨੇ ਉਹਨਾਂ ਦਾ ਸਾਂਝਾ ਹੈ। ਠੀਕ ਹੈ। ਇੱਕ ਖੁਦ ਸਾਡਾ ਆਪਣਾ ਸੀ, ਅਸੀਂ ਨਵਾਂ ਜੇ ਲਵਾਇਆ ਸੀ 2 ਸਾਲ ਵਾਇਆ ਤੇ ਖੜਾ ਪਿਆ। ਇਹ ਕਿਹਦੇ ਨਾਂ ਤੋਂ ਮਸ਼ਹੂਰ ਸੀ ਤੁਹਾਡਾ ਖੂਹ ਜਿਹੜਾ ਸੀ? ਇਹ ਸ਼ਾਹ ਮੁਹੰਮਦ ਦੇ ਨਾਮ। ਸ਼ਾਹ ਮੁਹੰਮਦ ਦੇ ਨਾਲ। ਠੀਕ ਹੈ। ਅੱਛਾ। ਤੇ ਪਿੰਡ ਦੇ ਲਹਿੰਦੇ ਚੜ੍ਹਦੇ ਸੱਜੇ ਖੱਬੇ ਹੁੰਦੀਆਂ ਨੇ ਮਸ਼ਹੂਰ ਜਗ੍ਹਾ ਹੁੰਦੀਆਂ? ਜਿਹੜਾ ਕਾਲੇ ਦਾ ਖੂਹ ਆ ਉਹ ਪਿੰਡੂ ਚੜ੍ਹਦੇ ਆ। ਹਾਂ। ਜਿਹੜਾ ਬੇਲੂ ਦਾ ਪਿੰਡੂ ਲੈਂਦੇ ਆ। ਜਿਹੜਾ ਉਹ ਸਾਂਝਾ ਉਹ ਵੀ ਪਿੰਡੂ ਲੈਂਦੇ ਆ। ਜਿਹੜਾ ਸਾਡਾ ਉਹ ਪਿੰਡੂ ਦੱਖਣ ਹੈ। ਅੱਛਾ। ਇੱਕ ਫਕੀਰ ਹੋਇਆ ਉੱਥੇ ਨਵਾਬ ਸ਼ਾਹ, ਉਹਦਾ ਵੀ ਪਿੰਡੂ ਦੱਖਣ ਹੈ। ਅੱਛਾ, ਫਕੀਰ ਨੇ ਵੀ ਖੂਹ ਲਵਾਇਆ ਹੈ? ਠੀਕ। ਅੱਗੇ ਤੁਹਾਨੂੰ ਇੱਕ ਨਵੀਂ ਗੱਲ ਮੈਂ ਸੁਣਾਉਂਦਾ ਜੀ ਜੀ ਔਰ ਹੈ ਵੀ ਸੱਚੀ ਤੱਕ। ਜੀ ਜੀ।
ਸਾਡੇ ਇਲਾਕੇ ਦੇ ਵਿੱਚ ਜੰਗਲ ਬੜੇ ਹਨ ਤੇ ਗੋਂਦ ਜਿਹੜੀ ਆ ਨਾ ਗੋਂਦ ਲੀਲਾ ਜੀ ਇਹ ਆਮ ਹੋ ਗਿਆ ਅੱਛਾ ਤੇ ਫਸਲ ਖਾ ਛੱਡਦਾ। ਠੀਕ ਹੈ ਅੱਛਾ ਤੇ ਜਿਹੜੇ ਹਨ ਹਿੰਦੂ ਲੋਕ ਆ ਜਾਂਦੇ ਇਹ ਗਾਈਆਂ ਗਾਈ ਦੀ ਨਸਲ ਹੈ ਗਾਈਆਂ ਇਹ ਨਹੀਂ ਤੁਸੀਂ ਖਾ ਸਕਦੇ। ਠੀਕ ਹੈ ਫਿਰ ਸਾਡੇ ਲੋਕ ਸਾਡੇ ਜਿਹੜੇ ਮੌਲਵੀ ਹਨ ਉਹ ਬਹਿਸ ਕਰਦੇ ਹਨ ਆਉਂਦੇ ਨੇ ਕਿ ਗਾਈ ਦੇ ਥਣ 4 ਹੁੰਦੇ ਤੇ 2 ਨੇ। ਅੱਛਾ ਉਹਦੇ ਦੋ ਥਾਂ ਹੁੰਦੇ ਨੇ ਜਿਹੜੇ 2 ਥਣ ਹੁੰਦੇ ਇਹ ਗਾਈ ਨਹੀਂ ਹੋ ਸਕਦੀ। ਠੀਕ ਹੈ ਉਹ ਫਿਰ ਝਗੜਾ ਹੋਇਆ ਤੇ ਫਿਰ ਦੋਏ ਉਹਨਾਂ ਦਾ ਵੀ ਬਾਹਮਣ ਤੇ ਸਾਡਾ ਵੀ ਮੌਲਵੀ ਹਰੀ ਸਿੰਘ ਰਾਜੇ ਦੇ ਪੇਸ਼ ਹੋਏ। ਅੱਛਾ ਉਹਨਾਂ ਫਿਰ ਆਪਣੀ ਆਪਣੀ ਦਲੀਲ ਦਿੱਤੀ ਦੱਸੀ। ਅਸੀਂ ਉਹ ਆਖਰ ਗਾਈਆਂ ਤੇ ਸਾਡਾ ਮੌਲਵੀਆਂ ਦਾ ਕਿ ਨਹੀਂ ਗਾਈਆਂ ਠੀਕ ਹੈ ਕਿਉਂਕਿ ਇਹਦਾ ਘੋੜੀ ਵਾਲਾ ਦੁੱਧ ਹੈ ਹਾਂ ਤੇ ਥਣ 2 ਨੇ। ਗਾਈ ਦੀ ਪੂਛ ਲੰਮੀ ਹੁੰਦੀ ਹੈ ਥਣ 4 ਹੁੰਦੇ ਨੇ। ਹਾਂ ਠੀਕ ਹੋ ਗਿਆ ਉਹਨਾਂ ਆਖਿਆ ਜਾਓ ਜਿੱਥੇ ਜਿੱਥੇ ਗੋਂਦ ਲੱਭਦੀ ਹੈ ਫੜ ਕੇ ਖਾਓ। ਠੀਕ ਫਿਰ ਲੋਕਾਂ ਫਾੜੀ ਛੁੱਟੀਆਂ ਕੋਹੜੀਆਂ ਲਈਆਂ। ਅੱਛਾ ਜੀ ਫਿਰ ਉਹਨੇ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਇਹ ਖਾ ਸਕਦੇ ਹੋ। ਇਹ ਉਹਨੂੰ ਤੇ ਕਿਸ ਤਰ੍ਹਾਂ ਪਤਾ ਚੱਲਾ ਸੀ ਕਿ 2 ਮੁਲਕ ਬਣ ਗਏ ਨੇ ਇੱਕ ਪਾਕਿਸਤਾਨ ਹੈ ਬਣ ਗਿਆ ਇੱਕ ਇੰਡੀਆ ਬਣ ਗਿਆ ਇੱਥੋਂ ਤੁਸੀਂ ਚਲਾ ਜਾਣਾ ਇਹ ਕਿਹਨੇ ਦੱਸਿਆ ਸੀ ਤੁਹਾਨੂੰ? ਇਹ ਉਦੋਂ ਹੀ ਇਹੀ ਸਿਆਸਤ ਸਾਡੀ ਬਸਦੀ ਹੈ ਵੀ ਇਲਾਕਾ ਸਾਰਾ ਬਸਦਾ ਹੈ ਅੱਛਾ ਹਿੰਦੂ ਮੁਸਲਮਾਨ ਇਕੱਠੇ ਬਸਦੇ ਆ। ਪਹਿਲੇ ਵੀ ਇੱਧਰ ਆਉਣ ਜਾਣ ਹੈ ਸੀ? ਹਾਂ ਆਉਣ ਜਾਣਾ ਹੈ ਸੀ ਰਿਸ਼ਤੇਦਾਰੀਆਂ ਸਾਡੀਆਂ ਉੱਧਰ। ਠੀਕ ਹੈ ਉਹ ਇੱਕ ਵਾਰੀ ਇੱਥੋਂ ਲੈ ਕੇ ਸਿਆਲਕੋਟ ਦੇ ਸਰਾਂ ਬੰਗਲੇ ਸੀ ਦਾ ਜਿਹੜਾ ਨਾਲ ਹੈ ਤੇ ਗੱਡੀ ਹੈ ਗੱਡੀ। ਅੱਛਾ ਫਿਰ ਜਲਸਾ ਹੋਇਆ ਦੇਖਿਆ ਰਿਆਸਤ ਨੂੰ ਆਏ ਹਾਂ ਤੱਕਣ ਬੱਚੇ ਕਹਾਂ ਜੀ ਬੱਚੇ ਤੇ ਆਸਤਾ ਆਸਤਾ ਹਰ ਗੱਲ ਦਾ ਪਤਾ ਲੱਗਦਾ ਸੀ ਵੀ ਇਹ ਹੋ ਰਿਹਾ ਇਹ ਪਾਕਿਸਤਾਨ ਬਣ ਗਿਆ ਇਹ ਹਿੰਦੁਸਤਾਨ ਬਣ ਗਿਆ। ਹਾਂ ਤੇ ਜਦੋਂ ਇੱਧਰੋਂ ਹਿੰਦੂ ਨੱਸ ਗਏ ਨੇ ਉੱਧਰੋਂ ਮੁਸਲਮਾਨ ਨੱਸ ਆਏ ਨੇ ਸਾਡੀ ਰਿਆਸਤ ਜਿਹੜੀ ਹੈ ਸਾਮਤਾਂ ਬਸਦੀ ਅੱਛਾ ਹਿੰਦੂ ਮੁਸਲਮਾਨ ਇਕੱਠੇ ਬਸਦੇ। ਇਕੱਠੇ ਹਾਂ ਉਹੀ ਉਹਨਾਂ ਰਾਜੇ ਨੇ ਗੋਰਖਿਆਣੀਆਂ ਤੇ ਮਰਟਿਆਣੀਆਂ ਚੌਕੀਆਂ ਬਹਾਲ ਦਿੱਤੀਆਂ ਜਦੋਂ ਹੁਣ ਚੌਕੀਆਂ ਨਹੀਂ ਬਣਦੀਆਂ ਹਾਂਜੀ। ਚੌਕੀਆਂ ਬਹਾਲ ਦਿੱਤੀਆਂ। ਉਹ ਦਿਨ ਨੂੰ ਵੀ ਗਸ਼ਤ ਕਰਦੇ ਹਨ ਰਾਤ ਨੂੰ ਵੀ ਗਸ਼ਤ ਕਰਦੇ ਚੈੱਕ ਕਰਨ ਲੋਕਾਂ ਨੂੰ ਆਉਣ ਜਾਣ ਨਾ ਨਾ ਇਹ ਬਾਰਡਰ ਦੇ ਉੱਤੋਂ ਆਉਣ ਜਾਣ ਬੰਦ ਕਰ ਦਿੱਤੇ। ਬੰਦ ਕਰਤਾ ਹੈ ਅੱਛਾ ਤੇ ਕਿੰਨਾ ਕੁ ਸਮਾਨ ਲੈ ਕੇ ਆਏ ਹੋ? ਅਸੀਂ ਹਾਂਜੀ ਸਮਾਨ ਵਾਲੇ ਕਹਿੰਦੇ ਤੁਹਾਨੂੰ ਦੱਸਣਾ ਕਿ ਸਟੋਰੀ ਜਿਹੜੀ ਹੋਈ। ਜੀ ਜੀ ਦੱਸੋ ਅੱਛਾ ਤੇ ਸਾਡੀ ਦਾਦੀ ਵੀ ਨਾਜੀ ਚੱਕਦੀ ਹੈ ਠੀਕ ਹੈ ਸਾਡੀ ਤਾਈ ਵੀ ਨਾਜੀ ਚੱਕਦੀ ਹੈ ਠੀਕ ਹੋ ਸਾਡੀ ਮਾਂ ਵੀ ਨਾਜੀ ਚੱਕਦੀ ਹੈ। ਠੀਕ ਹੈ ਅੱਗੇ ਫਿਰ ਇੱਕ ਚਾਚੀ ਸਾਡੀ ਗਿੱਲਾਂ ਵਾਲੇ ਦੀ ਸਾਡੀ ਰਿਸ਼ਤੇਦਾਰੀ ਸਾਰੀ ਇੱਧਰ ਗਈ। ਅਸੀਂ ਆਰਾਮ ਨਾਲ ਸੁੱਤੇ ਰਿਹਾ ਜਾਂਦੇ 10 ਵਜੇ ਜਦੋਂ ਗੋਲੀ ਚੱਲਣੀ ਸ਼ੁਰੂ ਹੋ ਗਈ। ਅੱਛਾ ਇੱਧਰੋਂ ਲਹਿਰੀ ਦੇ ਰਾਹ ਨੂੰ ਫੈਰ ਆਉਂਦਾ ਸੀ ਤੇ ਸਿੱਧਾ ਮੰਦਰਾਂ ਨੂੰ ਜਾਂਦਾ ਸੀ। ਉਹ ਜਿਹੜੇ ਚੌਂਕੀ ਵਾਲੇ ਹਨ ਉਹ ਲੌਂਡੇ ਵੇਲੇ ਕੇ ਨੱਸ ਗਏ ਨੇ ਛੱਡ ਕੇ ਉਹ ਬਤਾਲ ਚਲੇ ਗਏ। ਅੱਛਾ ਇਹਨਾਂ ਦਾ ਖਿਆਲ ਵੀ ਅਸੀਂ ਉਹਨਾਂ ਨੂੰ ਮਾਰਨੇ ਦੇ ਉਤਾ ਸਲਾਹ ਖਵਾਂਗੇ ਕਦੋਂ ਖਿਆਲ ਦੀ ਆਏ ਹਨ ਇੱਧਰ ਦੀ ਕੱਖ ਵੀ ਨਹੀਂ ਸੀ। ਠੀਕ ਹੈ ਉਹ ਨੱਸ ਗਏ ਹਨ। ਜਿਹੜੇ ਗੋਲੀ ਚੱਲੀ ਆ ਤੇ ਸਾਡੇ ਪਿਓ ਨੇ ਕੀ ਕੀਤਾ ਵੀ ਇੱਕ ਦਰੇਕ ਦਾ ਬੂਟਾ ਸੀ ਕੰਧ ਦੇ ਨਾਲ ਉਹਦੇ ਨਾਲ ਤਾਂ ਕੱਢ ਕੇ ਜੋ ਨਾ ਕਿਹਾ ਯਾਰ ਸਾਨੂੰ ਇਹ ਤਾਂ ਦੱਸੋ ਹਿੰਦੂ ਜਾਂ ਮੁਸਲਮਾਨ। ਤੇ ਜਾਮਲ ਬੋਲਿਆ ਉਹਨੇ ਆਖਿਆ ਆਪਾਂ ਜੀ ਲੈ ਕੇ ਤੇ ਅੰਦਰ ਵੜਦਾ ਅਸੀਂ ਆਪੇ ਗਏ। ਅੱਛਾ ਤਸੱਲਾ ਹੋ ਗਈ ਵੀ ਸਾਡੇ ਬੰਦੇ ਨੇ। ਆਹ ਬੰਦੇ ਆਪਣੇ ਇਹਨਾਂ ਨੇ ਫਿਰ ਕੀਤੀ ਲੋਟੀ ਲਾਟੀ ਉੱਤੇ ਇੱਕ ਦੋ ਬੁੱਢੀ ਬੰਦਾ ਵੀ ਫੜ ਲਿਆ ਸੀ ਖਤਰੀਆਂ ਦਾ। ਅੱਛਾ ਉਹ ਪਤਾ ਨਹੀਂ ਮਾਰ ਛੜਿਆ ਸੀ ਛੜ ਛੜਿਆ ਕੀ ਪਤਾ। ਤੇ ਜਦੋਂ ਅਸੀਂ ਉਹ ਫੈਰ ਬੰਦ ਹੋਏ ਤੇ ਅਸੀਂ ਸਾਡੇ ਲੀੜੇ ਵੀ ਰਹਿ ਗਏ ਹਨ ਨੱਸ ਕੇ ਅਸੀਂ ਫਿਰ ਆ ਗਏ ਹਾਂ। ਸਭ ਕੁਝ ਛੱਡ ਕੇ ਦੱਸ ਕੇ ਜਾਨ ਬਚਾ ਕੇ ਇੱਧਰ ਆ ਗਏ। ਕੀ ਹੁੰਦਾ ਸੀ ਉਹ ਲਿਆਉਣ ਦਿੰਦੇ ਹਨ ਫਿਰ। ਠੀਕ ਹੈ ਤਾਂ ਜੋ ਸ਼ਾਦੀ ਫਿਰ ਤੁਹਾਡੀ ਕਿੱਥੇ ਹੋਈ ਕਿਹੜੇ ਪਿੰਡ 'ਚ ਹੋਈ? ਸ਼ਾਦੀ ਤੇ ਉਹੀ ਚੁੱਕਿਆ ਜੀ ਬਘਿਆੜੀ ਤੇ ਹੈ ਉਹ ਰਿਹਾ ਸੀ ਉਹ ਵੀ ਰਿਆਸਤੀ ਸਨ। ਉਹ ਕਿਹੜੇ ਪਿੰਡ ਤੋਂ ਆਏ ਹਨ? ਕੇਸੋ ਕੁਮਾਰ। ਕੇਸੋ ਕੁਮਾਰ ਤੋਂ। ਇਹ ਕੇਸੋ ਕੁਮਾਰ ਉੱਥੇ ਜੋ ਉੱਥੇ ਹੀ ਹੈ ਨਾ ਨਾਲ ਵਾਲਾ ਉੱਥੋਂ ਆ ਜਾਣਾ ਪਿੰਡ ਦੇ ਕੋਲੋਂ ਦੀ ਹਾਂ ਉਹੀ ਹੈ ਨਾ? ਹਾਂ ਅੱਛਾ ਤੇ ਅਬਤਾਲ ਨਹੀਂ ਦੇਖਿਆ ਤੁਸੀਂ? ਹੈਂ? ਅਬਤਾਲ ਰਾਮਗੜ੍ਹ ਅਬਤਾਲ ਖਿਰੜੀ ਉੱਥੇ ਇੱਕ ਰੁੱਕੂ ਜੈਲਦਾਰ ਸੀ ਹਾਂ ਜਾਣਦੇ ਉਹਨੂੰ? ਉਹ ਰੁਕੂ ਜਾ ਅਜੇ ਹੀ ਬੱਚੇ ਬਚਪਨੇ ਕਤਲ ਹੋ ਗਏ। ਉਹਦੇ ਭਰਾ ਨੇ ਮਾਰਿਆ ਸੀ ਲਾਲ ਦੀਨ ਨੇ। ਠੀਕ ਹੈ ਅੱਛਾ ਤੁਹਾਡੀ ਸ਼ਾਦੀ ਹੋਈ ਸੀ ਇੱਥੇ ਬਘਿਆੜੀ ਤੇ ਸਾਨੂੰ ਦੱਸੋ ਕਿੰਨੀ ਕੁ ਬਰਾਤ ਗਈ? ਹਾਂ ਕੋਈ ਯਾਦ ਹੈ? ਹਾਂਜੀ ਕੋਈ ਬਰਾਤ ਨਹੀਂ। ਕਿਉਂ? ਇੱਕ ਪਿਓ ਸੀ ਮੇਰਾ ਅੱਛਾ ਇੱਕ ਨਾਈ ਸੀ ਇੱਕ ਮੈਂ ਹਜੇ ਇੱਕ ਮੇਰੇ ਤਾਏ ਦਾ ਪੁੱਤਰ ਸੀ 4 ਜਣੇ। 4 ਬੰਦੇ ਤੁਸੀਂ ਗਏ ਤੇ ਪੈਦਲ ਹੀ ਗਏ ਹੋ? ਉਧਰੋਂ ਫਿਰ ਜਿਹੜੀ ਤੁਹਾਡੀ ਬੋਟੀ ਉਹ ਵੀ ਪੈਦਲ ਹੀ ਆਈ? ਹਾਂ ਬੋਟੀ ਤੁਹਾਡੀ ਜਿਹੜੀ
ਨਹੀਂ ਉਹ ਜੋ ਡੋਲੀਆਂ ਹੁੰਦੀਆਂ ਅੱਛਾ ਉਧਰੋਂ ਫਿਰ ਤੁਸੀਂ ਡੋਲੀ ਤੇ ਆਏ ਸੀ। ਆਏ 4 ਬੰਦੇ ਚੁੱਕਦੇ ਠੀਕ ਹੈ। ਦੇਖੀ ਤੇ ਨਹੀਂ ਹੁੰਦਾ ਨਹੀਂ ਦੇਖੀ ਅਸੀਂ ਹਾਂ ਉਹ ਦੇਖੀ। ਅੱਛਾ ਤੇ ਉਹ- ਬਾਅਦ ਤੇ ਮੁੰਡਾ ਕੋਲੀ ਹੁੰਦਾ ਜੀ ਤੁਸੀਂ ਘੋੜੀ ਤੇ ਹੋ? ਅੱਛਾ ਤੁਸੀਂ ਇਧਰੋਂ ਘੋੜੀ ਤੇ ਗਏ ਹੋ? ਹਾਂ ਤੇ ਕਿਹੜੇ ਰੰਗ ਦੀ ਘੋੜੀ? ਲਾ ਰੰਗ ਲਾਲ ਰੰਗ ਦੀ। ਤੇ ਜੋ ਉਸ ਵਕਤ ਹੁੰਦਾ ਸੀ ਕਿ ਜੇ ਅਗਰ ਆਪਣੀ ਘੋੜੀ ਨਾ ਹੋਏ ਤੇ ਬੰਦਾ ਕਿਸੇ ਦੀ ਵੀ ਲੈ ਲੈਂਦਾ ਸੀ। ਉਹ ਕਿਸੇ ਜੀ ਖੜੀ ਠੀਕ ਹੋ ਗਿਆ। ਇੱਕ ਲਾਲ ਮਾਈ ਹੋਇਆ ਸੋ ਜਾਂਦਾ ਉਹਦੀ ਘੋੜੀ ਅੱਛਾ ਸੂਜਨ ਵਾਲਾ ਲਾਲ ਮਾਈ ਠੀਕ ਹੋ ਗਿਆ। ਅੱਛਾ ਤੇ ਉਹ ਸਾਨੂੰ ਉਦੋਂ ਦੱਸੋ ਕਿ ਉਹ ਰਿਵਾਜ ਕਿਸ ਤਰ੍ਹਾਂ ਦਾ ਸੀ, ਕੀ ਚੀਜ਼ ਤੁਹਾਨੂੰ ਉਹਨਾਂ ਖਿਲਾਈ ਸੀ ਜਦੋਂ ਬਰਾਤ ਨੂੰ, ਕੀ ਖਾਂਦੇ ਰਹੇ ਨੇ ਪਹਿਲੇ? ਅਸੀਂ ਤੇ ਦਿਨ ਤੇ ਗਏ ਹਾਂ ਐਵੇਂ ਝੂਠ ਮਾਰਿਓ ਦੇਖੀਆਂ ਰਾਤ ਤੇ ਬਈ ਰਾਤ ਤੇ ਆਉਂਦੇ ਦਾਲ ਚੌਲ ਹੁੰਦੇ ਹਨ, ਮੋਟੇ ਚੌਲ ਹੁੰਦੇ ਹਨ, ਹਾਂ ਦਾਲ ਵਿੱਚ ਮਾਂ ਰਲੇ ਦੇ ਵਿੱਚ ਚਣੇ ਰਲੇ ਦੇ ਵਿੱਚ ਮਸਰ ਰਲੇ ਦੇ ਠੀਕ ਹੈ। ਤੇ ਸਵੇਰੇ ਉੱਠ ਕੇ ਤੇ ਉਹ ਮਿੱਟੀ ਦੀਆਂ ਤਬਾਕੜੀਆਂ ਹੁੰਦੀਆਂ ਹਨ। ਅੱਛਾ ਹਾਂ ਉੱਤੇ ਸ਼ੱਕਰ ਪਾਣੀ ਤੇ ਉੱਤੇ ਇੰਨਾ ਘਿਓ ਪਾਣਾ ਕੌਲੀ ਹਾਂ ਉਹ ਖਾ ਲਓ ਮਗਰ ਮੂੰਹ ਨਾ ਖਾ ਲਓ ਦਾਲ ਇਹ ਕੋਈ ਕੋਈ ਮਜਾਈ ਹੈ ਨਹੀਂ। ਕੋਈ ਨਹੀਂ ਐਸਾ ਨਹੀਂ। ਠੀਕ ਹੈ ਸੱਚੋ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਔਰ ਤੁਸੀਂ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ, ਤੁਸੀਂ ਤੁਹਾਡੇ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਉਹ ਗੱਲਾਂ ਦੱਸੀਆਂ ਜਿਹੜਾ ਸਾਨੂੰ ਪਹਿਲੇ ਨਹੀਂ ਸੀ ਪਤਾ। ਹਾਂਜੀ ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨਾ ਕਿ ਇੰਨੀ ਉਮਰ ਦੇ ਵਿੱਚ ਵੀ ਤੁਹਾਨੂੰ ਉਹਨਾਂ ਨੇ ਬਿਲਕੁਲ ਸਿਹਤਮੰਦ ਰੱਖਿਆ। ਤੁਸੀਂ ਸਾਡੀ ਗੱਲਬਾਤ ਸੁਣ ਵੀ ਰਹੇ ਹੋ, ਸਾਨੂੰ ਸੁਣਾ ਵੀ ਰਹੇ ਹੋ। ਹਾਂਜੀ ਦੁਆ ਕਰਨੇ ਅੱਲਾਹ ਪਾਕ ਅੱਗੇ ਕਿ ਤੁਹਾਨੂੰ ਹਮੇਸ਼ਾ ਅੱਲਾਹ ਪਾਕ ਸਿਹਤਮੰਦ ਰੱਖੇ।